ਭਰਾ ਠੀਕ ਹੋਵੋਗੇ। ਕੀ ਹਾਲ ਚਾਲ ਹੈ? ਹੁਣੇ ਮੈਂ ਆਪਣੇ ਕਜ਼ਨ ਨਾਲ ਗੱਲ ਕਰ ਰਿਹਾ ਸੀ ਟੋਬੇ, ਪੰਜਾਬ ਟੋਬੇ ਪੀਰ ਮਹਿਲ ਸਾਡਾ ਇਲਾਕਾ ਹੈ। ਮੇਰਾ ਨਾਮ ਸ਼ਾਹਿਦ ਨਦੀਮ ਅਤੇ ਜ਼ਿਲ੍ਹਾ ਟੋਬਾ ਟੇਕ ਸਿੰਘ ਨਾਲ ਤਾਲੁਕ ਹੈ। ਇਸ ਟਾਈਮ ਕਰਾਚੀ 'ਚ। ਅਤੇ ਉਹ ਬੜੀ ਮਜ਼ੇ ਦੀ ਗੱਲਾਂ ਦੱਸ ਰਿਹਾ ਸੀ, ਕਹਿੰਦਾ ਸੀ ਯਾਰ ਬੜੀ ਸਰਦੀ ਹੈ ਅਤੇ ਧੁੰਦ ਵੀ ਹੈ ਅਤੇ ਠੰਡ ਬੜੀ ਮਜ਼ੇ ਦੀ ਪੈ ਰਹੀ ਹੈ। ਅਤੇ ਬਲਕਿ ਦਾਵਤ ਵੀ ਦਿੱਤੀ ਕਿ ਬੱਚਿਆਂ ਦੀਆਂ ਅਗਰ ਛੁੱਟੀਆਂ ਹੋ ਜਾਣ ਤਾਂ ਆ ਜਾਓ। ਅਤੇ ਮੈਂ ਕਿਹਾ ਯਾਰ ਮੇਰੇ 'ਚ ਹਿੰਮਤ ਨਹੀਂ ਅੱਜ ਕੱਲ੍ਹ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਪ੍ਰੋਬਲਮ ਹੋਏ ਆ। ਇੱਕ ਮੇਰੀ ਅੱਖਾਂ 'ਚ ਉਹ ਖਾਰਿਸ਼ ਵਾਰਿਸ਼ ਜਿਹੀ ਹੋ ਰਹੀ ਹੈ, ਦੂਸਰਾ ਗਲਾ ਖਰਾਬ। ਪਿਛਲੇ ਹਫ਼ਤੇ ਬੁਖਾਰ ਜਿਹੜਾ ਹੋਇਆ ਸੀ ਨਾ, ਉਹਨੇ ਜ਼ਰਾ ਥੋੜ੍ਹਾ ਜਿਹਾ ਨਾ ਵੀਕਨੈਸ ਕਰ ਦਿੱਤੀ ਕਾਫੀ ਸਾਰੀ। ਅੱਜ ਕੱਲ੍ਹ ਬੁਖਾਰ ਵੀ ਸਮਝ ਨਹੀਂ ਆਉਂਦੇ ਨਾ, ਪਤਾ ਨਹੀਂ ਉਹ ਡੇਂਗੀ ਸੀ ਜਾਂ ਕੀ ਸੀ। ਅਤੇ ਮੈਂ ਇੰਨੀ ਲੰਮੀ ਗੱਡੀ ਡਰਾਈਵ ਕਰਕੇ ਆ ਨਹੀਂ ਸਕਦਾ। ਅਤੇ ਮੇਰੇ ਵੱਲੋਂ ਸਾਗ ਸ਼ਾਗ ਤੁਸੀਂ ਖਾਓ। ਅਤੇ ਉਹ ਵੀ ਆ ਗਏ ਆ, ਮੌਸਮੀ ਵੀ ਆ ਗਏ ਨੇ। ਮੌਸਮੀ ਹੈ ਉਹਨਾਂ ਦੇ ਲੱਗੇ ਨੇ ਮਾਸ਼ਾਅੱਲਾ। ਅਤੇ ਮਜ਼ੇ ਕਰੋ। ਕਰਾਚੀ 'ਚ ਵੀ ਸਰਦੀ ਹੈ, ਕਰਾਚੀ ਅੱਜ ਵੀ ਸਰਦੀ ਹੈ। ਹੁਣ ਤਕਰੀਬਨ 7 ਵੱਜਣ ਲੱਗੇ ਨੇ ਅਤੇ ਠੰਡ ਹੈ। ਮੈਂ ਕਮਰੇ 'ਚ ਬੈਠਾ, ਲੇਕਿਨ ਕਮਰੇ 'ਚ ਅੰਦਰ ਖੈਰ ਇੰਨੀ ਨਹੀਂ ਲੱਗਦੀ, ਲੇਕਿਨ ਬਾਹਰ ਸਰਦੀ ਅੱਛੀ ਖਾਸੀ ਲੱਗਦੀ ਹੈ। ਬਾਹਰ ਠੰਡ ਹੈ, ਲੇਕਿਨ ਪੰਜਾਬ ਦੀ ਠੰਡ ਦਾ ਅਲੱਗ ਹੀ ਮਜ਼ਾ ਹੈ। ਜਿਹੜਾ ਮੌਸਮ ਹੈ, ਮੇਰੇ ਖਿਆਲ ਤੁਹਾਨੂੰ ਅੱਜ ਕੱਲ੍ਹ ਧੁੰਦਾਂ ਵੀ ਪੈਣਾ ਸ਼ੁਰੂ ਹੋ ਗਈਆਂ। ਧੁੰਦ ਪੈ ਰਹੀ ਨਹੀਂ। ਜੇ ਮੈਂ ਆਪਣੇ ਦੂਸਰੇ ਫ਼ੋਨ ਤੋਂ ਮੈਸੇਜ ਕਰਕੇ ਕੀਤਾ, ਮੈਂ ਕਿਹਾ ਚਲੋ ਸ਼ਾਇਦ ਲੋਕ ਦੇਖ ਲੈਣ ਤੋਂ ਵੀ ਮੈਸੇਜ ਕਰਨਾ ਸ਼ੁਰੂ ਕਰ ਦੇਣ। ਮੈਂ ਆਪਣੇ ਦੂਸਰੇ ਫ਼ੋਨ ਤੋਂ ਮੈਸੇਜ ਕਰਕੇ ਕੀਤਾ। ਕੈਸਾ ਕੀਤਾ, ਮੈਂ ਕਿਹਾ ਚਲੋ ਸ਼ਾਇਦ ਲੋਕ ਯਾਰ ਇਹ ਚੈਨਲ ਮੈਂ ਬਣਾ ਤਾਂ ਬੈਠਾ, ਲੇਕਿਨ ਇਹਦਾ ਵਾਚ ਟਾਈਮ ਪੂਰਾ ਨਹੀਂ ਹੋ ਰਿਹਾ। ਇਹਦਾ ਵਾਚ ਟਾਈਮ ਕਾਫੀ ਸਾਰਾ ਘੱਟ ਹੈ। ਅਤੇ ਤੁਹਾਡੇ ਦੋਸਤਾਂ ਕੋਲੋਂ ਦਰਖਾਸਤ ਹੈ ਕਿ ਇਹਨੂੰ ਲਾਈਕ ਵੀ ਕਰੋ ਅਤੇ ਸਬਸਕ੍ਰਾਈਬ ਵੀ ਕਰੋ। ਮੈਂ ਕਦੇ ਉਲਟੀਆਂ ਸਿੱਧੀਆਂ ਗੱਲਾਂ ਵੀ ਕਰ ਲੈਂਦਾ। ਅਸਲ 'ਚ ਮੈਨੂੰ ਸ਼ੌਕ ਸੀ ਸਹਾਫੀ ਬਣਨ ਦਾ, ਮੈਂ ਬਣ ਗਿਆ ਕਬਾੜੀ। ਵੈਸੇ ਤਾਂ ਮੇਰਾ ਤਾਲੁਕ ਰਾਈ ਬਰਾਦਰੀ ਨਾਲ, ਪੰਜਾਬ ਆਪਣਾ ਪਿੰਡ, ਉੱਥੇ ਥੋੜ੍ਹੀ ਬਹੁਤ ਜ਼ਮੀਨ ਜਾਇਦਾਦ ਵੀ ਹੈਗੀ ਹੈ, ਘਰ ਵੀ ਹੈਗਾ, ਲੇਕਿਨ ਕਰਾਚੀ ਮੇਰਾ ਕਬਾੜ ਦਾ ਕੰਮ ਹੈ। ਉਹ ਅਸਲ 'ਚ ਮੇਰਾ ਲਹਿਜਾ ਵੀ ਕਬਾੜੀਆਂ ਵਾਲਾ ਹੀ ਹੋ ਗਿਆ ਹੁਣ। ਅਤੇ ਮੈਨੂੰ ਸ਼ੌਕ ਸੀ ਸਹਾਫੀ ਬਣਨ ਦਾ ਅਤੇ ਬਣ ਗਿਆ ਕਬਾੜੀ। ਕੁਦਰਤ ਦੀ ਗੱਲ ਆ, ਹੁਣ ਜਿਹੜਾ ਮੇਰੇ ਨਸੀਬ 'ਚ ਲਿਖਿਆ ਹੋਇਆ ਸੀ। ਅਤੇ ਇੱਥੇ ਕਰਾਚੀ ਰਹੀਦਾ, ਰੋਜ਼ੀ ਰੋਟੀ ਕਮਾਈ ਦੀ ਆਪਣੀ ਮਾਸ਼ਾਅੱਲਾ ਠੀਕ ਹੈ। ਅੱਛੇ ਤਰੀਕੇ ਨਾਲ ਰਹਿ ਲਈਦਾ, ਕਾਰੋਬਾਰ ਕਰੀਦਾ। ਅਤੇ ਜ਼ਮੀਨ ਜਾਇਦਾਦ ਹੈ ਸਹੀ, ਲੇਕਿਨ ਫਿਲਹਾਲ ਤਾਂ ਉਹ ਪੰਜਾਬ ਹੈ ਅਤੇ ਅਸੀਂ ਕਰਾਚੀ ਹੈ। ਅਤੇ ਬਾਕੀ ਸਾਡੀ ਰਿਸ਼ਤੇਦਾਰੀ ਬਰਾਦਰੀ, ਰਾਈ ਬਰਾਦਰੀ, ਸਾਡੇ ਰਿਸ਼ਤੇਦਾਰ ਮਾਮੇ ਚਾਚੇ ਸਾਰੇ ਪੰਜਾਬ ਪੀਰ ਮਹਿਲ ਦੇ ਲਾਗੇ ਤਾਗੇ ਸਾਰੇ ਜਿਹੜੇ ਪਿੰਡ ਆ, ਉੱਥੇ ਪੂਰੀ ਬਰਾਦਰੀ ਬੈਠੀ ਹੈ ਆਪਣੀ। ਅਤੇ ਵੈਸੇ ਸਿਆਸਤ ਨਾਲ ਮੈਨੂੰ ਸ਼ੌਕ ਹੈ, ਔਰ ਨਿਊਜ਼ ਦਾ ਵੀ ਸ਼ੌਕ ਹੈ। ਕਦੇ ਕਦੇ ਮੈਂ ਵੀਡੀਓ ਲਾ ਦਿੰਦਾ। ਅਗਰ ਤੁਹਾਡੇ ਕੋਈ ਅੱਛੀ ਨਾ ਲੱਗੀ ਹੋਵੇ ਤਾਂ ਮਾਜ਼ਰਤ, ਲੇਕਿਨ ਅਗਰ ਅੱਛੀ ਲੱਗੇ ਤਾਂ ਕਮੈਂਟ ਜ਼ਰੂਰ ਕਰ ਲਿਆ ਕਰੋ, ਅਤੇ ਇਹਨੂੰ ਲਾਈਕ ਸ਼ੇਅਰ ਮੇਰੇ ਚੈਨਲ ਨੂੰ ਕਰੋ, ਅਤੇ ਮੇਰਾ ਵਾਚ ਟਾਈਮ ਵੀ ਕੰਪਲੀਟ ਕਰਾਓ। ਇਹ ਤੁਹਾਡੀ ਮਿਹਰਬਾਨੀ ਹੋਏਗੀ। ਅਤੇ ਪੰਜਾਬੀ ਮੈਂ ਰਵਾਨੀ ਨਾਲ ਬੋਲ ਸਕਦਾ, ਲੇਕਿਨ ਉਹ ਗਾੜੀ ਪੰਜਾਬੀ ਨਹੀਂ ਜਿਹੜੀ ਪਿੰਡਾਂ 'ਚ ਬੋਲੀ ਜਾਂਦੀ ਹੈ, ਉਹ ਮਿੱਠੀ ਮਿੱਠੀ। ਅਤੇ ਅਸਲ 'ਚ ਕਰਾਚੀ ਰਹਿ ਕੇ ਹੁਣ ਕਰਾਚੀ ਤਕਰੀਬਨ 45 ਕੁ ਸਾਲ ਹੋ ਗਏ ਕਰਾਚੀ। 40 ਤੋਂ 45 ਸਾਲ ਹੋ ਗਏ ਕਰਾਚੀ, ਅਤੇ ਕਰਾਚੀ ਰਹਿੰਦੇ ਹੋਏ। ਅਤੇ ਇਸ ਲਈ ਥੋੜ੍ਹਾ ਜਿਹਾ ਲਹਿਜਾ ਤਬਦੀਲ ਹੋ ਗਿਆ ਹੈ। ਪੰਜਾਬ ਜਿਹੜੇ ਸਾਡੇ ਆਪਣੇ ਲੋਕ ਆ, ਕਜ਼ਨ ਆ, ਰਿਸ਼ਤੇਦਾਰ ਆ ਸਾਰੇ, ਉਹ ਥੋੜ੍ਹੀ ਜਿਹੀ ਹੋਰ ਲਹਿਜੇ ਦੀ ਪੰਜਾਬੀ ਬੋਲਦੇ ਨੇ। ਅਤੇ ਸਾਡਾ ਕਰਾਚੀ ਜਿਹੜੇ ਲਹਿਜਾ ਉਹ ਥੋੜ੍ਹਾ ਜਿਹਾ ਹੋਰ ਹੋ ਗਿਆ ਬੋਲਣ ਵਾਲਾ ਨਾ। ਸਾਡਾ ਵਾਸਤਾ ਜ਼ਿਆਦਾ ਲਾਹੌਰੀਆਂ ਨਾਲ ਪੈਂਦਾ,
ਤੇ ਉਹ ਸਖਤ ਗੱਲ ਕਰਦੇ ਨੇ। ਤੇ ਜਿਹੜੇ ਸਾਡੇ ਪਿੰਡ ਵਾਲੇ ਟੋਬੇ ਵਾਲੇ ਆ ਉਹ ਬੜੀ ਸਿਲੋ ਤੇ ਬੜੀ ਮਿੱਠੀ ਗੱਲ ਕਰਦੇ ਨੇ। ਤੇ ਬਹਰਹਾਲ ਪੰਜਾਬੀ ਸਾਡੀ ਜ਼ੁਬਾਨ ਹੈ। ਇਹਨੂੰ ਉਹ ਵੈਸੇ ਵੀ ਕਹਿੰਦੇ ਨੇ ਕਿ ਹਰ ਤਕਰੀਬਨ 10 ਤੋਂ 15 ਕਿਲੋਮੀਟਰ ਤੋਂ ਬਾਅਦ ਕੋਈ ਨਾ ਕੋਈ ਉਹ ਲਹਿਜਾ ਤਬਦੀਲ ਹੋ ਜਾਂਦਾ ਪੰਜਾਬੀ ਬੋਲਣ ਵਾਲਿਆਂ ਦਾ। ਤੇ ਇਸੇ ਵਜ੍ਹਾ ਤੋਂ ਵੀ ਟੋਬੇ ਹੋਰ ਤਰ੍ਹਾਂ ਦੀ ਹੈ, ਥੋੜ੍ਹੇ ਜਿਹੇ ਅੱਗੇ ਜਾ ਕੇ ਹੋਰ ਤਰ੍ਹਾਂ ਦੀ ਹੈ। ਫੈਸਲਾਬਾਦ ਵਾਲੇ ਸਾਡੇ ਬ੍ਰਦਰ ਜਿਹੜੇ ਆ ਉਹ ਥੋੜ੍ਹੀ ਜਿਹੀ ਹੋਰ ਤਰ੍ਹਾਂ ਦੀ ਪੰਜਾਬੀ ਬੋਲਦੇ ਆ। ਅਤੇ ਸਿਆਲਕੋਟ ਵਾਲਿਆਂ ਦਾ ਲਹਿਜਾ ਵੀ ਥੋੜ੍ਹਾ ਜਿਹਾ ਤਬਦੀਲ ਹੈ। ਅਤੇ ਸ਼ੇਖੂਪੁਰਾ, ਸਿਆਲਕੋਟ ਅਤੇ ਲਾਹੌਰ ਵਾਲੇ ਤਾਂ ਫਿਰ ਲਾਹੌਰ ਵਾਲੇ ਆ ਨਾ, ਉਹਨਾਂ ਦਾ ਤਾਂ ਵੱਖਰਾ ਹੀ ਸਟਾਈਲ ਹੈ। ਅਤੇ ਗੁਜਰਾਂਵਾਲਾ ਕੁਛ ਦਿਨ ਪਹਿਲੇ ਮੈਂ ਗਿਆ ਵੀ ਸੀ ਗੁਜਰਾਂਵਾਲਾ, ਅਤੇ ਉਹਨਾਂ ਦੇ ਵੀ ਗੁਜਰਾਤ ਅਤੇ ਗੁਜਰਾਂਵਾਲਾ ਉੱਥੇ ਦੀ ਲੈਂਗੁਏਜ ਵੀ ਥੋੜ੍ਹੀ ਜਿਹੀ ਤਬਦੀਲ ਹੈ, ਲੇਕਿਨ ਸਾਡੇ ਟੋਬੇ ਨਾਲੋਂ। ਬਹਰਹਾਲ ਮੈਂ ਅੱਜ ਸੋਚਿਆ ਕਿ ਲਾਈਵ ਆਵਾਂ ਔਰ ਇਨਸ਼ਾ ਅੱਲਾ ਰੋਜ਼ ਥੋੜ੍ਹੀ ਦੇਰ ਬੈਠਿਆ ਕਰਾਂਗਾ, ਗੱਪਸ਼ਪ ਕਰਿਆ ਕਰਾਂਗਾ ਤੁਹਾਡੇ ਨਾਲ। ਅਗਰ ਕੋਈ ਮੇਰੇ ਕੰਮ ਦੇ ਮੁਤਲਕ ਮੈਂ ਕੰਮ ਤਾਂ ਤੁਹਾਨੂੰ ਆਪਣਾ ਦੱਸ ਦਿੱਤਾ, ਤਾਰਫ ਵੀ ਕਰਾ ਦਿੱਤਾ ਕਿ ਤਾਲੁਕ ਮੇਰਾ ਜ਼ਿਲ੍ਹਾ ਟੋਬਾ ਟੇਕ ਸਿੰਘ ਪੀਰਮਲ ਦੇ ਕੋਲ ਸਾਡਾ ਪਿੰਡ ਹੈ। ਅਤੇ ਵੈਸੇ ਇਸ ਟਾਈਮ ਕਰਾਚੀ ਹਾਂ, ਤਾਂ ਕਰਾਚੀ ਵੀ ਸਾਨੂੰ ਅਰਸਾ ਹੋ ਗਿਆ। ਕਾਰੋਬਾਰ ਮੇਰਾ ਫਿਲਹਾਲ ਲੋਹੇ ਦਾ ਹੈ, ਅਤੇ ਇਸ ਲਈ ਜ਼ੁਬਾਨ ਵੀ ਥੋੜ੍ਹੀ ਜਿਹੀ ਕੌੜੀ ਲੱਗਦੀ ਹੋਏਗੀ, ਸਖਤ ਹੈ। ਉਹ ਸ਼ਾਇਦ ਲੋਹੇ ਵਾਲਿਆਂ ਨਾਲ ਗੱਲਾਂ ਕਰਕੇ ਇੱਦਾਂ ਦੀ ਹੋ ਗਈ ਹੈ। ਬਹਰਹਾਲ ਮੈਂ ਕੋਸ਼ਿਸ਼ ਕਰਦਾ ਬਲਕਿ ਸਿੱਖਦਾ। ਮੈਂ ਪੰਜਾਬੀ ਚੈਨਲ ਸਾਰੇ ਦੇਖਦਾ, ਖਾਸ ਕਰ ਅੰਜਮ ਭਾਈ ਨੂੰ, ਅੰਜਮ ਸਰੋਇਆ ਸਾਹਿਬ ਬੜੀ ਮਜ਼ੇਦਾਰ ਗੱਲਾਂ ਕਰਦੇ ਨੇ, ਬਹੁਤ ਹੀ ਮਜ਼ੇਦਾਰ ਗੱਲਾਂ ਕਰਦੇ ਨੇ। ਅਤੇ ਇੱਕ ਤਾਂ ਲਤੀਫਾ ਸੁਣਾਉਣਾ ਤੁਹਾਨੂੰ, ਇੱਕ ਉਹ ਚੋਰ ਕਿਸੇ ਦੇ ਚੋਰੀ ਕਰਨ ਗਿਆ ਨਾ, ਅਤੇ ਪੰਜਾਬ ਹੁਣ ਗਰਮੀਆਂ ਨੂੰ ਤਾਂ ਲੋਕ ਬਾਹਰ ਸੌਂਦੇ ਨੇ ਵਿਹੜਿਆਂ 'ਚ, ਜਦੋਂ ਬਿਜਲੀ ਨਹੀਂ ਹੁੰਦੀ ਸੀ ਉਦੋਂ ਵੀ ਦਸੇਨ 'ਚ ਸੌਂਦੇ ਸੀ। ਉਹ ਚਾਦਰ ਲੈ ਕੇ ਉੱਤੇ ਬੁੱਕਾ ਮਾਰ ਕੇ ਚਲਾ ਗਿਆ, ਅਤੇ ਬੰਦਾ ਦੇਖਿਆ ਸੁੱਤਾ ਪਿਆ। ਉਹਨੇ ਕਿਆ ਕੀਤਾ, ਚਾਦਰ ਆਪਣੀ ਵਿਛਾਈ ਅਤੇ ਤਾਲਾ ਖੋਲ੍ਹ ਕੇ ਅੰਦਰ ਕਮਰੇ 'ਚ ਜਾ ਵੜਿਆ ਮਾਲ ਮੂਲ ਕੱਢਣ। ਬੰਦਾ ਜਾਗ ਗਿਆ, ਉਹਨੇ ਚਾਦਰ ਉਹਦੀ ਲੁਕੋ ਦਿੱਤੀ ਚੁੱਕ ਕੇ। ਚੋਰ ਬਾਹਰ ਆਇਆ ਮਾਲ ਲੈ ਕੇ, ਦੇਖਿਆ ਕਹਿੰਦਾ ਯਾਰ ਇਹ ਚਾਦਰ ਮੇਰੀ ਕਿੱਧਰ ਗਈ, ਬੰਦਾ ਵੀ ਸੁੱਤਾ ਪਿਆ ਅਤੇ ਚਾਦਰ ਵੀ ਕੋਈ ਨਹੀਂ। ਬਹਰਹਾਲ ਉਹਨੇ ਫਿਰ ਕੀ ਕੀਤਾ, ਆਪਣੀ ਕਮੀਜ਼ ਲਾ ਕੇ ਵਿਛਾਤੀ, ਅਤੇ ਜਿਹੜਾ ਸਮਾਨ ਆਇਆ ਸੀ ਉਹ ਉਹਦੇ ਵਿੱਚ ਰੱਖਿਆ, ਹੋਰ ਲੈਣ ਚਲਾ ਗਿਆ ਅੰਦਰੋਂ। ਉਹ ਬੰਦੇ ਨੇ ਉਹ ਚੁੱਕੀ ਕਮੀਜ਼ ਵੀ ਛੁਪਾ ਦਿੱਤੀ। ਉਸ ਤੋਂ ਬਾਅਦ ਜਦੋਂ ਬਾਹਰ ਨਿਕਲਿਆ ਕਹਿੰਦਾ ਯਾਰ ਇਹ ਹੈਰਤ ਹੈ, ਬੰਦਾ ਵੀ ਸੁੱਤਾ ਪਿਆ ਅਤੇ ਕਮੀਜ਼ ਵੀ ਮੇਰੀ ਗਾਇਬ ਹੈ। ਉਹਨੇ ਕਿਹਾ ਚਲੋ ਰਾਤ ਦਾ ਹਨੇਰਾ ਹੀ ਹੈ, ਕਿਹਨੇ ਦੇਖਣਾ। ਉਹਨੇ ਜਿਹੜੀ ਚਾਦਰ ਬੰਨੀ ਸੀ ਉਹ ਵੀ ਲਾ ਕੇ ਵਿਛਾ ਕੇ, ਅਤੇ ਬਾਕੀ ਜਿਹੜਾ ਥੋੜ੍ਹਾ ਬਹੁਤ ਮਾਲ ਇਕੱਠਾ ਕੀਤਾ ਸੀ ਉਹ ਅੰਦਰੋਂ ਚੁੱਕਣ ਗਿਆ, ਅਤੇ ਉਹਨੇ ਚਾਦਰ ਵੀ ਚੁੱਕ ਕੇ ਲਗੋ ਲਈ। ਫਿਰ ਖੜਾ ਹੈ, ਬੰਦਾ ਜਾਗ ਗਿਆ। ਉਹ ਕਹਿੰਦਾ ਯਾਰ ਰੌਲਾ ਪਾ ਤਾ ਉਹਨੇ, ਕਹਿੰਦਾ ਚੋਰ ਚੋਰ ਚੋਰ। ਹੁਣ ਉਹ ਤਨ 'ਤੇ ਕੋਈ ਕੱਪੜਾ ਨਹੀਂ, ਅਤੇ ਭੱਜੇ ਕਿੱਦਾਂ। ਤੂੰ ਹੱਥ ਜੋੜਤੇ ਉਹਦੇ ਅੱਗੇ, ਕਹਿੰਦਾ ਯਾਰ ਤੇਰੀ ਮਿਹਰਬਾਨੀ, ਬਾਕੀ ਤਾਂ ਗੱਲਾਂ ਛੱਡ ਤੂੰ, ਕਿ ਇਸ ਟਾਈਮ ਦੱਸ ਕਿ ਮੈਂ ਚੋਰ ਹਾਂ ਕਿ ਤੂੰ ਚੋਰ ਹਾਂ। ਮੇਰੇ ਸਾਰੇ ਕੱਪੜੇ ਤਾਂ ਤੂੰ ਚੋਰੀ ਕਰ ਲੈ, ਕਿ ਮੈਂ ਚੋਰ ਹਾਂ ਜਾਂ ਤੂੰ ਚੋਰ ਹੈ। ਅਤੇ ਬਸ ਬਾਕੀ ਇਨਸ਼ਾ ਅੱਲਾ ਕੱਲ੍ਹ ਤੋਂ ਸ਼ੁਰੂ ਹੋ ਜਾਵਾਂਗੇ। ਥੋੜ੍ਹੀ ਦੇਰ ਬਹਿ ਕੇ ਮੈਨੂੰ 10 ਮਿੰਟ ਬਰਦਾਸ਼ਤ ਕਰ ਲਿਆ ਕਰੀਓ, ਸਿਰਫ ਜ਼ਿਆਦਾ ਨਹੀਂ, 10-15 ਮਿੰਟ। ਅਤੇ ਸਿਆਸਤ 'ਤੇ ਵੀ ਗੱਲਬਾਤ ਕਰਾਂਗੇ, ਅਤੇ ਪਾਕਿਸਤਾਨ ਦੇ ਮੌਜੂਦਾ ਹਾਲਾਤ 'ਤੇ ਵੀ ਗੱਲਬਾਤ ਕਰਾਂਗੇ। ਅਤੇ ਅਸਲ 'ਚ ਮੇਰੇ ਅੰਦਰ ਦਾ ਸਹਾਫੀ ਅਜੇ ਜ਼ਿੰਦਾ ਹੈ। ਉਹ ਕਦੇ ਜਿੱਦਾਂ ਕਹਿੰਦੇ ਨੇ ਡੰਗ ਮਾਰਦਾ ਅੰਦਰੋਂ, ਉਹ ਕਹਿ ਲਓ ਕਿ ਬਸ ਉਹ ਅੰਦਰੋਂ ਹੌਕਾ ਜਿਹਾ ਭਰਦਾ ਕਿ ਚੱਲ ਯਾਰ ਕੋਈ ਸਿਆਸੀ ਗੱਲਾਂ ਵੀ ਕਰ ਲਈਏ, ਕੋਈ ਸਹਾਫਤ ਦੀਆਂ ਜਾਂ ਮੁਲਕ ਦੇ ਹਾਲਾਤ 'ਤੇ। ਅਤੇ ਇਸ ਲਈ ਮਿਹਰਬਾਨੀ ਤੁਹਾਡੀ ਕਿ ਮੈਨੂੰ ਇਸ ਟਾਈਮ ਮੇਰੇ ਖਿਆਲ 10-12 ਲੋਕਾਂ ਨੇ ਤਾਂ ਦੇਖ ਹੀ ਲਿਆ। ਅਤੇ ਵੈਸੇ ਮੇਰਾ ਇੱਕ ਹੋਰ ਚੈਨਲ ਹੈ ਕਰਾਚੀ ਸਕਰੇਪ ਰੇਟ ਦੇ ਨਾਂ ਤੋਂ, ਮੈਂ ਕਬਾੜ ਦੇ ਰੇਟ ਕਰਾਚੀ ਦਿੰਦਾ, ਅਤੇ ਮਾਸ਼ਾ ਅੱਲਾ ਮਾਰਕੀਟ ਵਿੱਚ ਫਿਰ ਉਸ ਰੇਟ 'ਤੇ ਖਰੀਦਦਾਰੀ ਵੀ ਹੁੰਦੀ ਹੈ, ਅਤੇ ਕੰਮ ਹੈ ਮਾਸ਼ਾ ਅੱਲਾ ਅੱਛਾ ਹੈ। ਅਤੇ ਉਹ ਚੈਨਲ ਮੇਰਾ ਠੀਕ ਹੈ, ਚੱਲ ਵੀ ਰਿਹਾ। ਅਤੇ ਮੈਂ ਇੱਕ ਆਪਣੀ ਉਹ ਉਰਦੂ 'ਚ ਅਤੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਇੱਕ ਚੈਨਲ ਬਣਾਉਣਾ ਚਾਹ ਰਿਹਾ ਸੀ, ਤਾਂ ਕਿ ਚੱਲ ਪਵੇ, ਹਿੱਟ ਵੀ ਹੋ ਜਾਵੇ। ਅਤੇ ਜ਼ਾਹਿਰ ਹੈ ਅਸੀਂ ਪੰਜਾਬੀ ਆਪਣੀ ਭੁੱਲੇ ਨਹੀਂ, ਸਾਡੇ ਬੱਚੇ ਵੀ ਛੋਟੇ ਆ, ਉਹ ਵੀ ਘਰ ਪੰਜਾਬੀ ਬੋਲਦੇ ਨੇ,
ਤੇ ਜਿਹੜੇ ਕਰਾਚੀ ਸਾਡੇ ਰਿਸ਼ਤੇਦਾਰ ਭੈਣਾਂ ਭਰਾ ਰਹਿੰਦੇ ਨੇ, ਅਸੀਂ ਸਾਰੇ ਆਪਸ 'ਚ ਪੰਜਾਬੀ 'ਚ ਹੀ ਗੱਲਾਂ ਬਾਤਾਂ ਕਰਦੇ ਨੇ। ਤੇ ਇਹਦਾ ਬਾਕੀ ਕਰਾਚੀ ਵਿੱਚ ਲੇਕਿਨ ਪੰਜਾਬੀ ਆਸਾਨ ਜ਼ੁਬਾਨ ਹੈ, ਕਰਾਚੀ 'ਚ ਸਮਝਦੇ ਸਾਰੇ। ਸਾਡੇ ਜਿਹੜੇ ਲੋਹੇ ਦੇ ਵਪਾਰੀ ਆ ਉਹ ਤਕਰੀਬਨ, ਸਾਡਾ ਤਾਲੁਕ ਗੁਜਰਾਂਵਾਲਾ ਲਾਹੌਰ ਗੁਜਰਾਤ ਨਾਲ ਜ਼ਿਆਦਾ ਰਹਿੰਦਾ, ਤੇ ਕਰਾਚੀ ਮਾਰਕੀਟ ਵਿੱਚ ਵੀ ਸਮਝੀ ਤਾਂ ਜਾਂਦੀ ਹੈ, ਕੋਈ ਬੋਲ ਨਾ ਸਕੇ ਲੇਕਿਨ ਸਮਝਦਾ ਹਰ ਕੋਈ ਹੈ। ਤੇ ਜਿਸ ਤਰ੍ਹਾਂ ਦੂਸਰੀਆਂ ਕੌਮਾਂ ਕੋਸ਼ਿਸ਼ ਕਰਦੀਆਂ, ਦੂਸਰੀ ਕੌਮਾਂ ਵਾਲੇ ਜਿਸ ਤਰ੍ਹਾਂ ਹੁਣ ਸਾਡੇ ਪਠਾਨ ਭਰਾ ਹੋ ਗਏ, ਉਹ ਕੋਸ਼ਿਸ਼ ਕਰਦੇ ਆ ਕਿ ਉਹ ਅਕਸਰ ਆਪਣੀ ਜ਼ੁਬਾਨ 'ਚ ਹੀ ਗੱਲ ਕਰਨ। ਉਹ ਮੈਂ ਕਦੇ ਕਦੇ ਟੋਪੀ ਪਾਉਂਦਾ ਹੁੰਦਾ, ਉਹ ਪਠਾਨ ਵਾਲੀ ਟੋਪੀ, ਮੈਨੂੰ ਇੱਕ ਦੋਸਤ ਹੈ ਮੇਰਾ ਪਠਾਨ ਕੋਇਟਾ, ਤੇ ਉਹਨੇ ਮੈਨੂੰ ਗਿਫਟ ਕੀਤੀ ਸੀ। तो वो अक्सर आते हैं साढ़े व्यापारी कोयटा वाले भी आते हैं, तो TR गार्डर वास्ते, तो दूसरे तो उस पर समझते शायद पठान है, तो पछतो शुरू हो जाते हैं। तो सिंधी भरा भी साढ़े कोशिश करते, अगर मिल जाए तो खुशी होंगी, वो सिंधी 'ਚ ही गपशप करते हैं। लेकिन साढ़े पंजाबी भरा जिहड़े आ ਉਹ उर्दू ਨੂੰ ਤਰਜੀਹ ਦਿੰਦੇ ਨੇ। लेकिन साड़ी पंजाबी ਜ਼ੁਬਾਨ ਜਿਹੜੀ ਹੈ ਹੁਣ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਸਾਰੀਆਂ ਕੌਮਾਂ ਆਪਣੀ ਜ਼ੁਬਾਨ ਦੇ ਪਿੱਛੇ ਜਿੱਥੇ ਵੀ ਕੋਈ ਮਿਲ ਜਾਵੇ ਕੋਸ਼ਿਸ਼ ਕਰਦੀਆਂ ਕਿ ਉਹਨੂੰ ਅੱਗੇ ਲਿਆਉਣ ਤੇ ਪ੍ਰਮੋਟ ਕਰਨ, ਤੇ ਸਾਨੂੰ ਵੀ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕਰਨਾ ਚਾਹੀਦਾ, ਔਰ ਇਹਦੇ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਕੋਸ਼ਿਸ਼ ਹਰ ਇੱਕ ਨੂੰ ਕਰਨੀ ਚਾਹੀਦੀ ਹੈ। ਔਰ ਸਾਡੇ ਕਈ ਯੂਟਿਊਬਰ ਦੇ ਹਜ਼ਰਾਤ ਭਾਈ ਜਿਹੜੇ ਆ, ਖਾਸ ਕਰ ਅੰਜਮ ਸਰੋਇਆ ਸਾਹਿਬ, ਤੇ ਹੋਰ ਵੀ ਕਾਫੀ ਸਾਰੇ ਲੋਕ ਹੈਗੇ, ਮੈਂ ਉਹਨੂੰ ਦੇਖਦਾ ਹੁੰਦਾ, ਤੇ ਬੜਾ ਅੱਛਾ ਕੰਮ ਕਰ ਰਹੇ ਨੇ, ਤੇ ਲੋਕ ਉਹਨਾਂ ਨੂੰ ਦੇਖਦੇ ਵੀ ਇਹ ਫੋਲੋ ਵੀ ਕਰਦੇ ਨੇ, ਦੇਖਦੇ ਵੀ ਹੈ, ਤਾਂ ਕੰਮ ਦੀਆਂ ਗੱਲਾਂ ਵੀ ਕਰਦੇ ਨੇ। ਖੈਰ ਸਾਡੀ ਵੀ ਬਰਾਦਰੀ ਹੈ ਤਾਂ ਰਾਈ, ਅਸੀਂ ਵੀ ਰਾਈ ਬਰਾਦਰੀ ਨਾਲ ਤਾਲੁਕ ਰੱਖਦੇ, ਲੇਕਿਨ ਹੁਣ ਪੰਜਾਬ ਤਾਂ ਨਹੀਂ ਹੈ ਨਾ, ਸਾਨੂੰ ਨਾ ਫਸਲਾਂ ਦਾ ਪਤਾ, ਨਾ ਕਿਸ ਚੀਜ਼ ਦਾ। कराची है, अगर थोड़ा बहुत कोई मामला है तो वो तो साल बाद 6 महीने बाद जाईदा, तो फिर पता लगता। बहरहाल कोशिश करते हैं कि पंजाबी ज़बान नूं पंजाबी ज़बान 'ਚ ही गलबात की जाए, तो पंजाबी ज़बान नूं ही प्रमोट किया जाए। तुहाडी मेहरबानी, मैनूं सुनिया इन्नी देर बर्दाश्त किया। अल्लाह ताला साडे सारिਆਂ ਦੇ हक 'ਚ बेहतरी फरमावे। कल तो टाइम लगेगा तो इंशाअल्लाह कल तो फिर बैठांगे। अल्लाह हाफिज़।